ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਰੋਹਿਤ ਵੈਮੁਲਾ ਦੀ ਆਤਮ ਹੱਤਿਆ ਨੂੰ 1 ਸਾਲ ਬੀਤ ਚੁੱਕਾ ਹੈ। ਦਿੱਲੀ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਰੋਹਿਤ ਦੀ ਯਾਦ ਅਤੇ ਇਨਸਾਫ ਲਈ ਜਲੂਸ ਨਿਕਲ ਰਹੇ ਹਨ। ਕਈ ਪ੍ਰੋਗਰਾਮ ਹੋ ਰਹੇ ਨੇ ਅਤੇ ਅਖਬਾਰਾਂ ਤੇ ਰਸਾਲਿਆਂ ਵਿੱਚ ਲੇਖ ਲਿਖੇ ਜਾ ਰਹੇ ਹਨ, ਪਰ ਸਰਕਾਰਾਂ ਦੇ ਕੰਨੀ ਜੂੰ ਤੱਕ ਨਹੀਂ ਰੇਂਗਦੀ ਅਤੇ ਇਨਸਾਫ ਦੀ ਆਸ ਦੂਰ ਤੱਕ ਵੀ ਦਿਖਾਈ ਨਹੀਂ ਦੇ ਰਹੀ। ਦਲਿਤਾਂ ਨਾਲ ਬਹੁਗਿਣਤੀ ਵੱਲੋਂ ਕਿਵੇਂ ਦਾ ਵਰਤਾਰਾ ਕੀਤਾ ਜਾਂਦਾ ਹੈ ਅਤੇ ਭਾਰਤ ਦੀ ਨਿਆਂ ਪ੍ਰਣਾਲੀ ਅਤੇ ਬਹੁਗਿਣਤੀ ਮਾਨਸਿਕਤਾ ਦਲਿਤਾਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੀ ਹੈ। ਰੋਹਿਤ ਵੈਮੁਲਾ ਦਾ ਕੇਸ ਇਸ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਇਸ ਕੇਸ ਦੇ ਨੁਕਤਿਆਂ ਅਤੇ ਸਰਕਾਰੀ ਤੰਤਰ ਦੀ ਕਾਰਵਾਈ ਦੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਕੁਝ ਹੋਰ ਘਟਨਾਵਾਂ ਸੰਬੰਧੀ ਅੱਜ ਅਸੀਂ ਅੰਮ੍ਰਿਤਸਰ ਤੋਂ ਸਿੱਖ ਚਿੰਤਕ ਸਰਦਾਰ ਸਰਬਜੀਤ ਸਿੰਘ ਘੁਮਾਣ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਅੱਜ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਜੀ। ਘੁਮਾਣ ਸਾਹਿਬ, ਅਸੀਂ ਸਾਰਿਆਂ ਤੋਂ ਪਹਿਲਾਂ ਰੋਹਿਤ ਵੈਮੁਲਾ ਦੇ ਕੇਸ ਤੋਂ ਸ਼ੁਰੂਆਤ ਕਰੀਏ ਅੱਜ ਦੀ ਵਿਚਾਰ ਚਰਚਾ ਦੀ। ਉਹਨਾਂ ਦੀ ਆਤਮ ਹੱਤਿਆ ਨੂੰ ਅੱਜ ਪੂਰਾ 1 ਸਾਲ ਬੀਤ ਚੁੱਕਿਆ ਹੈ ਤੇ ਜੇ ਅਸੀਂ ਉਹਨਾਂ ਦੇ ਕੇਸ ਦੀ ਸਪੈਸ਼ਲੀ ਗੱਲ ਕਰੀਏ ਤੇ ਆਮ ਤੌਰ ਤੇ ਭਾਰਤ ਦੇ ਵਿੱਚ ਜੋ ਦਲਿਤਾਂ ਦੇ ਨਾਲ ਜੋ ਦਲਿਤਾਂ ਦੀ ਸਥਿਤੀ ਹੈਗੀ ਹੈ ਉਹਦੇ ਬਾਰੇ ਆਮ ਤੌਰ ਤੇ ਜੇ ਨਿਗਾਹ ਮਾਰਨੀ ਹੋਵੇ ਤਾਂ ਇਹਦੇ ਨਾਲ ਹੋਰ ਵੀ ਘਟਨਾਵਾਂ ਜੁੜਦੀਆਂ ਨੇ। ਉਹ ਭਾਵੇਂ ਗੁਜਰਾਤ ਦੇ ਵਿੱਚ ਆਪਣੇ ਦਲਿਤਾਂ ਦੀ ਕੁੱਟਮਾਰ ਦਾ ਕੇਸ ਹੋਵੇ ਜਾਂ ਮੁਹੰਮਦ ਅਖਲਾਕ ਦਾ ਕੇਸ ਹੋਵੇ ਜਾਂ ਅਸੀਂ ਅੱਜ ਜਿਹੜਾ ਮੇਨ ਰੋਹਿਤ ਵੈਮੁਲਾ ਦਾ ਕੇਸ ਡਿਸਕਸ ਕਰ ਰਹੇ ਹਾਂ ਤਾਂ ਇਹਨੂੰ ਜੇ ਅਸੀਂ ਰੋਹਿਤ ਵੈਮੁਲਾ ਦੇ ਕੇਸ ਨੂੰ ਦੇਖੀਏ ਤਾਂ ਜਿਸ ਹਿਸਾਬ ਨਾਲ ਸਰਕਾਰੀ ਤੰਤਰ ਨੇ ਜਾਂ ਸਰਕਾਰ ਦਾ ਜੋ ਇਸ ਪ੍ਰਤੀ ਰਵੱਈਆ ਰਿਹਾ, ਇਸ ਕੇਸ ਦੀ ਡੂੰਘਾਈ ਤੱਕ ਜਾਣ ਦੀ ਬਜਾਏ ਇਹਨੂੰ ਇੱਕ ਇੱਦਾਂ ਬਣਾ ਦਿੱਤਾ ਗਿਆ ਕਿ ਰੋਹਿਤ ਵੈਮੁਲਾ ਤਾਂ ਦਲਿਤ ਹੀ ਹੈ ਨਹੀਂ ਸੀ। ਉਹਨੇ ਇੱਕ ਝੂਠੇ ਸਰਟੀਫਿਕੇਟ ਦੇ ਆਧਾਰ ਦੇ ਉੱਪਰ ਜਿਹੜੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਸੀ ਉਹ ਦਲਿਤ ਹੀ ਨਹੀਂ ਸੀ। ਸੋ ਇਹਨੂੰ ਇੱਕ ਡਿਫਰੈਂਟ ਨੁਕਤਾ ਨਿਗਾਹ ਤੋਂ ਪੇਸ਼ ਕੀਤਾ ਗਿਆ ਤੇ ਉਹਨੂੰ ਕੁਝ ਹੋਰ ਹੀ ਬਣਾ ਦਿੱਤਾ ਗਿਆ। ਨਤੀਜਾ ਇਹ ਨਿਕਲਿਆ ਕਿ ਉਹਦੀ ਤਹਿ ਤੱਕ ਜੜ੍ਹਾਂ ਤੱਕ ਪਹੁੰਚਣ ਦੀ ਬਜਾਏ ਉਹਨੂੰ ਖਿਰਦ-ਬੁਰਦ ਕਰ ਦਿੱਤਾ ਗਿਆ। ਸੋ ਇਹ ਜਿਹੜਾ ਰਵੱਈਆ ਹੈਗਾ, ਮੇਰਾ ਸਵਾਲ ਇਹ ਹੈ ਕਿ ਕੀ ਸਰਕਾਰੀ ਤੰਤਰ ਦਾ, ਸਰਕਾਰ ਦਾ ਜੋ ਰਵੱਈਆ ਉਹਨੂੰ ਅਸੀਂ ਬਹੁਗਿਣਤੀ ਮਾਨਸਿਕਤਾ ਦੇ ਰਵੱਈਏ ਵਜੋਂ ਦੇਖ ਸਕਦੇ ਹਾਂ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਰੋਹਿਤ ਵੈਮੁਲਾ ਦਾ ਮਾਮਲਾ ਹੈ, ਇਹ ਕੋਈ ਪਹਿਲਾ ਜਾਂ ਆਖਰੀ ਮਾਮਲਾ ਨਹੀਂ ਹੈਗਾ। ਇਹ ਤੋਂ ਪਹਿਲਾਂ ਵੀ ਏਦਾਂ ਦੇ ਬੜੇ ਕੇਸ ਜਿਹੜੇ ਹੈਗੇ ਆ, ਬੜੀਆਂ ਉਦਾਹਰਨਾਂ ਸਾਡੇ ਸਾਹਮਣੇ ਆ ਤੇ ਅੱਜ ਪ੍ਰੈਜ਼ੈਂਟ ਟੈਂਸ ਵਿੱਚ ਵੀ, ਉਸ ਤੋਂ ਬਾਅਦ ਵੀ ਬੜਾ ਕੁਛ ਹੋਇਆ ਤੇ ਅੱਗੇ ਵੀ ਇਹ ਜਿਹੜੀ ਚੀਜ਼ ਹੈਗੀ ਆ ਰੁਕਣ ਦਾ ਕੋਈ ਅਜੇ ਅਸਾਰ ਨਹੀਂ ਦਿਖਦਾ ਜੀ। ਜਿਹੜੀ ਮਤਲਬ ਆਰੀਅਨ ਤੇ ਇੰਡੋ ਆਰੀਅਨ ਜਿਹੜੀ ਮਤਲਬ ਇੱਕ ਚੱਲ ਰਿਹਾ ਨਾ ਜੀ, ਸਿਵਲਾਈਜੇਸ਼ਨ ਵਾਰ ਚੱਲ ਰਹੀ ਹੈ ਜਿਹੜੀ, ਇਹ ਉਹਦੇ ਵਿੱਚ ਆਪਾਂ ਜਦੋਂ ਇਹਨੂੰ ਉਸ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਜਿਹੜਾ ਭਾਰਤੀ ਬ੍ਰਾਹਮਣਵਾਦੀ ਜਿਹੜੀ ਸੋਚ ਆ, ਜਿਹਦੇ ਬਾਰੇ ਸਾਨੂੰ ਸਾਡਾ ਸਿੱਖ ਧਰਮ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ, ਅਸੀਂ ਕਲਗੀਧਰ ਪਾਤਸ਼ਾਹ ਦੇ ਬਚਨ ਜਿਹੜੇ ਆ ਉਹਨਾਂ ਨੂੰ ਮੁੱਖ ਰੱਖ ਕੇ ਕਹਿੰਦੇ ਆ ਕਿ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਤੱਕ ਤੇਜ ਦਿਉ ਮੈਂ ਸਾਰਾ, ਜਬ ਜੇ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਹ ਉਹੀ ਵਿਪਰਨ ਕੀ ਰੀਤ, ਉਹੀ ਬ੍ਰਾਹਮਣਵਾਦ ਆ, ਉਹੀ ਆਰੀਅਨ ਰੇਸ ਦਾ ਕਲਚਰ ਆ ਜਿਹੜਾ ਕਿਸੇ ਵੀ ਗੈਰ ਹਿੰਦੂ ਨੂੰ ਪ੍ਰਵਾਨ ਨਹੀਂ ਕਰਨ ਨੂੰ ਤਿਆਰ, ਔਰ ਖਾਸ ਤੌਰ ਦੇ ਉੱਤੇ ਉਹਨਾਂ ਸਾਰੀਆਂ ਵਿਚਾਰਧਾਰਾਵਾਂ ਨਾਲ, ਉਹਨਾਂ ਵਿਅਕਤੀਆਂ ਨਾਲ, ਉਹਨਾਂ ਸ਼ਖਸੀਅਤਾਂ ਨਾਲ ਇੱਕ ਵੈਰ ਰੱਖਦਾ ਜਿਹੜੀਆਂ ਇਹਦੀ ਈਨ ਨਹੀਂ ਮੰਨਦੀਆਂ। ਤੋ ਜਿਹੜਾ ਭਾਰਤ ਦੇ ਅਸਲ ਵਾਸੀ ਲੋਕ ਨੇ ਉਹਨਾਂ ਪ੍ਰਤੀ ਤਾਂ ਬ੍ਰਾਹਮਣਵਾਦ ਦਾ ਪਹਿਲੇ ਦਿਨ ਤੋਂ ਹੀ ਇੰਨਾ ਬੇਕਿਰਕ ਰਵੱਈਆ ਹੈਗਾ ਕਿ ਉਹਦਾ ਕੋਈ ਔਰ ਕੋਈ ਉਹਦਾ ਅੰਤ ਜਿਹੜਾ ਹੈਗਾ ਆਪਾਂ ਪਾ ਹੀ ਨਹੀਂ ਸਕਦੇ। ਜਿਸ ਤਰ੍ਹਾਂ ਦੇ ਮਨੋ ਸਿਮਰਤੀ ਤੇ ਜਾਤ ਵਰਣ ਵਿਵਸਥਾ ਦੇ ਜਿਹੜੇ ਆਪਾਂ ਆਪਣੇ ਸਾਹਮਣੇ ਗੱਲਾਂ ਆਉਂਦੀਆਂ ਰਹੀਆਂ ਜੀ, ਉਹ ਸਿੱਖ ਧਰਮ ਜਿਹੜਾ ਸੀਗਾ ਉਹਨੇ ਇਸ ਚੀਜ਼ ਦੇ ਖਿਲਾਫ ਇੱਕ ਬੜੇ ਵੱਡੇ ਪੱਧਰ ਤੇ ਗੁਰੂ ਨਾਨਕ ਸਾਹਿਬ ਜੀ ਵੇਲੇ ਤੋਂ ਚੈਲੰਜ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਕੀਤਾ ਸੀਗਾ। ਤੇ ਸਾਡੀ ਬਦਕਿਸਮਤੀ ਆ ਕਿ ਅਸੀਂ ਸਾਰੇ ਭਾਰਤ ਦੇ ਇਹਨਾਂ ਦੱਬੇ ਕੁਚੜੇ ਨਮਾਣੇ ਨਤਾੜੇ ਲੋਕਾਂ ਤੀਕਰ ਗੁਰਮਤ ਦਾ ਇਹ ਪ੍ਰਚਾਰ ਪ੍ਰਕਾਸ਼ ਨਹੀਂ ਲੈ ਕੇ ਜਾ ਸਕੇ ਜੀ। ਪਰ ਅਸੀਂ ਇਹ ਗੱਲ ਮੰਨ ਲਈਏ ਕਿ ਹਿੰਦੂਵਾਦ ਦੇ ਸਤਾਏ ਹੋਏ ਇਹਨਾਂ ਸਾਰੇ ਲੋਕਾਂ ਦਾ ਛੁਟਕਾਰਾ ਜਿਹੜਾ, ਮੁਕਤੀ ਜਿਹੜੀ ਆ, ਉਹ ਸਿੱਖਜ਼ਮ ਦੇ ਕੋਲ ਆ ਤੇ ਅਸੀਂ ਇਸ ਗੱਲ 'ਚ ਅਸਫਲ ਆ ਜੀ।
ਤੇ ਆਪਾਂ ਇਹ ਗੱਲ ਕਹੀਏ ਕਿ ਇਹ ਸਾਰਾ ਕੁਝ ਜਿਹੜਾ ਵਾਪਰ ਰਿਹਾ ਇਹ ਹਿੰਦੂ ਫਾਸੀਵਾਦ, ਹਿੰਦੂ ਕੱਟੜਵਾਦ ਨੂੰ ਜਿਹੜਾ ਹੁਲਾਰਾ ਮਿਲਿਆ ਦੁਬਾਰਾ ਇੱਕ ਵਾਰੀ ਫੇਰ, ਉਹ ਜਦੋਂ ਦੀ ਮੋਦੀ ਸਰਕਾਰ ਬਣੀ ਆ ਉਦੋਂ ਤੋਂ ਲਗਾਤਾਰ ਜਿਹੜਾ ਹੈਗਾ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇਗੀਆਂ, ਜਿਹਦੇ ਨਾਲ ਉਹਨਾਂ ਨੇ ਇੱਕ ਮਿਥ ਦਿਆ ਹੋਇਆ ਹੈਗਾ ਕਿ ਇਸ ਸਰਕਾਰ ਦੇ ਹੁੰਦਿਆਂ ਵੱਧ ਤੋਂ ਵੱਧ ਹਿੰਦੂ ਕੱਟੜਪੰਥੀਆਂ ਨੂੰ, ਹਿੰਦੂ ਕੱਟੜਵਾਦੀ ਵਿਚਾਰਧਾਰਾ ਨੂੰ ਲੋਕਾਂ ਦੇ ਵਿੱਚ ਜਿਹੜਾ ਉਹਨੂੰ ਦਬਾਉਣਾ ਹੈਗਾ ਥਾਂ, ਤੇ ਜਿਹੜੇ ਵੀ ਲੋਕ ਇਸ ਹਿੰਦੂ ਇਜ਼ਮ ਦੀ ਈਨ ਨਹੀਂ ਮੰਨਦੇ ਜਾਂ ਤਾਂ ਕਿਸੇ ਤਰੀਕੇ ਨਾਲ ਵਿਰੋਧ ਕਰਦੇ ਨੇ, ਉਹਨਾਂ ਨੂੰ ਇੰਨਾ ਬੁਰੀ ਤਰ੍ਹਾਂ ਸਤਾਉਣਾ ਕਿ ਉਹ ਜਿਵੇਂ ਰੋਹਿਤ ਵਿਮਲਾ ਜਾਂ ਤਾਂ ਖੁਦਕੁਸ਼ੀ ਕਰ ਲਵੇ ਜਾਂ ਕੋਈ ਜਿਹੜਾ ਹੈਗਾ ਇਹੋ ਜਿਹਾ ਸਿਸਟਮ ਬਣ ਜਾਵੇ ਕਿ ਉਹ ਬੰਦੇ ਸਿਰ ਨਾ ਚੱਕਣ। ਤੋ ਇਹ ਇੱਥੇ ਸਾਰਾ ਕੁਝ ਚੱਲ ਰਿਹਾ ਹੈਗਾ ਜੀ। ਘੁਮਾਣ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਿੱਖ ਧਰਮ ਦੇ ਕੋਲ ਇਹਦਾ ਸੋਲਿਊਸ਼ਨ ਹੈਗਾ, ਸਾਡੇ ਫਲਸਫੇ ਦੇ ਵਿੱਚ ਇਹਦਾ ਸੋਲਿਊਸ਼ਨ ਹੈਗਾ, ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਇਸ ਬਾਰੇ ਚਾਨਣਾ ਪਾਉਂਗੇ ਕਿ ਤੁਸੀਂ ਇਹ ਕਹਿ ਕੇ ਕੀ ਐਗਜ਼ੈਕਟਲੀ ਕਹਿਣਾ ਚਾਹੁੰਦੇ ਹੋ ਤੇ ਅਸੀਂ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਕਿਉਂ ਨਾਕਾਮਯਾਬ ਰਹੇ ਹਾਂ? ਜੇ ਆਪਾਂ ਗੁਰਬਾਣੀ ਤੋਂ ਹੀ ਇੱਕ ਲਈਏ ਸਿੱਧੀ ਗੱਲ, ਤਾਂ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇਗੇ ਕਿ ਜਿਹੜੇ ਨੀਚਾ ਅੰਦਰ ਨੀਚਾ ਤੇ ਨੀਚੀ ਹੋਵਾਂ ਤੇ ਨੀਚ ਨਾਨਕ ਚਨ ਕੇ ਸੰਗ ਸਾਧ ਬੜਿਆ ਸੋ ਘਰੀ, ਵੀ ਜਿਹਨਾਂ ਨੂੰ ਤੁਸੀਂ ਬ੍ਰਾਹਮਣਵਾਦੀ ਲੋਕ ਸਭ ਤੋਂ ਨੀਚ ਕਹਿੰਦੇ ਹੋ, ਮੈਂ ਤਾਂ ਉਹਨਾਂ ਦੇ ਨਾਲ ਆ। ਤੇ ਜਿੱਥੇ ਇਹੋ ਜਿਹੇ ਲੋਕ ਜਿਹਨਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਬ੍ਰਾਹਮਣਵਾਦ ਜਿਹਨਾਂ ਨੂੰ ਸਭ ਤੋਂ ਹੇਠਲੇ ਦਰਜੇ ਤੇ ਰੱਖੀ ਬੈਠਾ, ਜਿੱਥੇ ਉਹਨਾਂ ਦੀ ਕਦਰ ਹੋਏਗੀ, ਜਿੱਥੇ ਨੀਤ ਸਮਾਰੇ ਤਿੱਥੇ ਨਜ਼ਰ ਤੇਰੀ ਬਖਸ਼ਿਸ਼, ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬਖਸ਼ਿਸ਼ ਆ ਉਹ ਹੁੰਦੀ ਹੈ। ਇਹ ਸਾਡਾ ਫਲਸਫਾ, ਇਹ ਸਾਨੂੰ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਸਾਹਿਬ ਦਾ ਹੁਕਮ ਆ। ਔਰ ਇਸੇ ਚੀਜ਼ ਨੂੰ ਅਸੀਂ ਸੌਖੇ ਸ਼ਬਦਾਂ 'ਚ ਕਲਗੀਧਰ ਪਾਤਸ਼ਾਹ ਦੇ ਮੂੰਹੋਂ ਜਿਹੜਾ ਜਦੋਂ ਆਪਾਂ ਸੁਣਦੇ ਹਾਂ ਉਹਨਾਂ ਦੇ ਬਚਨ, ਉੱਥੇ ਆ ਜਾਂਦੀ ਹੈ ਕਿ ਜਿਨ ਕੀ ਜਾਤ ਵਰਣ ਔਰ ਕੁੱਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿੰਨ ਹੀ ਕੋ ਸਰਦਾਰ ਬਣਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ। ਤੋ ਜਿਹੜਾ ਸਿੱਖ ਫਲਸਫਾ ਉਹਨਾਂ ਦੱਬੇ ਕੁਚੜੇ ਨਮਾਣੇ ਲਤਾੜੇ ਹਿੰਦੂ ਫਾਸੀਵਾਦ ਦੇ ਸਤਾਏ ਲੋਕਾਂ ਨੂੰ ਸਰਦਾਰੀਆਂ ਬਖਸ਼ਦਾ, ਰੰਗਰੇਟਾ ਗੁਰ ਕਾ ਬੇਟਾ ਕਹਿ ਕੇ ਉਹਨਾਂ ਨੂੰ ਨਵਾਜਦਾ, ਔਰ ਜਿਸ ਭਗਤ ਰਵਿਦਾਸ ਜੀ ਤੇ ਹੋਰ ਸਾਰੇ ਜਿਹੜੇ ਜਿਨ੍ਹਾਂ ਨੂੰ ਇਸ ਹਿੰਦੂਵਾਦ ਨੇ ਹਰ ਤਰੀਕੇ ਨਾਲ ਸਤਾਇਆ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਫਲਸਫੇ ਨੂੰ ਨਾਲ ਬਰਾਬਰਤਾ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ। ਔਰ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਇਹੋ ਜਿਹਾ ਇਨਕਲਾਬ ਕੀ ਹੁੰਦੇ ਆ, ਇਨਕਲਾਬ ਹੁੰਦਾ ਜਦੋਂ ਪਹਿਲਾਂ ਵਾਲੀ ਚੀਜ਼ ਤੋਂ ਬਿਲਕੁਲ ਉਲਟੀ। ਸਿੱਖ ਇਨਕਲਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਗੱਲ ਦੀ ਬੜੀ ਸਪਸ਼ਟ, ਮੈਂ ਜੇ ਪੰਜਾਬ ਦੀ ਧਰਤੀ ਤੋਂ ਬੈਠ ਕੇ ਜਿਹੜੀ ਗੱਲ ਕਰ ਰਿਹਾ, ਔਰ ਮੈਂ ਇਹ ਵੀ ਦੱਸਣ ਦੇ ਵਿੱਚ ਮੈਨੂੰ ਕੋਈ ਹੱਦ ਨਹੀਂ ਹੈਗਾ ਕਿ ਮੈਂ ਉਹਨਾਂ ਬਰਾਦਰੀਆਂ ਚੋਂ ਆ ਜਿਨ੍ਹਾਂ ਨੂੰ ਬ੍ਰਾਹਮਣ ਨੇ ਸਤਾਇਆ, ਜਿਨ੍ਹਾਂ ਨੂੰ ਮਤਲਬ ਭਾਰਤੀ ਮੂਲ ਵਾਸੀ ਜਾਂ ਛੋਟੀਆਂ ਬਰਾਦਰੀਆਂ ਕਹੇ, ਮੈਂ ਉਹਨਾਂ ਨੂੰ ਮਤਲਬ ਤਰੀਕੇ ਨਾਲ ਬਿਲੋਂਗ ਕਰਦਾ। ਮੈਂ ਜਦੋਂ ਇਸ ਚੀਜ਼ ਨੂੰ ਆਪਦੇ ਨਜ਼ਰੀਏ ਤੋਂ ਦੇਖਦਾ, ਜਿੰਨਾ ਮਾਣ ਸਨਮਾਨ ਸਿੱਖੀ ਸਾਨੂੰ ਦੇ ਰਹੀ ਆ ਉਹਨਾਂ ਸਾਨੂੰ ਹੋਰ ਕੋਈ ਨਹੀਂ ਕਿਤੋਂ ਨਹੀਂ ਮਿਲ ਸਕਦਾ। ਔਰ ਇਹਦੇ ਵਿੱਚ ਇੱਕ ਗੱਲ ਹੈ ਕਿ ਜਿਸ ਬਰਾਦਰੀ ਨੂੰ ਸਭ ਤੋਂ ਹੇਠਲੀ ਬਰਾਦਰੀ ਮੰਨ ਕੇ ਸਾਰੇ ਭਾਰਤ ਵਿੱਚ ਜਦੋਂ ਕਿਸੇ ਦੇ ਉਹਨਾਂ ਦਾ ਇੱਕ ਬਣੇ ਹੋਏ ਜਿਹੜੇ ਮਾਨਤਾਵਾਂ ਨੇਗੀਆਂ, ਜਿਹੜੀਆਂ ਸੋਸ਼ਲ ਮਾਨਤਾਵਾਂ ਨੇ ਹਿੰਦੂਇਜ਼ਮ ਦੀਆਂ ਜੀ, ਉਹ ਕਹਿੰਦੇ ਆ ਜੀ ਜੇ ਫਲਾਨੀ ਜਾਤ ਦਾ ਬੰਦਾ ਮੱਥੇ ਲੱਗ ਜੇ ਨਾ ਤਾਂ ਕੰਮ ਬਿਲਕੁਲ ਹੀ ਬਣਦਾ ਨਹੀਂ, ਤੇ ਜੇ ਬ੍ਰਾਹਮਣ ਮੱਥੇ ਲੱਗ ਜਾਵੇ ਤਾਂ ਬ੍ਰਾਹਮਣ ਬੜਾ ਚੰਗਾ ਤੇ ਬ੍ਰਾਹਮਣ ਮੱਥੇ ਲੱਗਿਆ ਬੜਾ, ਉਹਨਾਂ ਦੇ ਇੱਕ ਤਰ੍ਹਾਂ ਦੀਆਂ ਮਾਨਤਾਵਾਂ ਨੇ। ਪਰ ਪੰਜਾਬ ਦੀ ਧਰਤੀ ਤੇ ਇਦੋਂ ਉਲਟ ਵਾ ਵੀ ਜੇ ਬ੍ਰਾਹਮਣ ਮੱਥੇ ਲੱਗ ਗਿਆ ਤਾਂ ਕੰਮ ਖਤਮ ਆ। ਇਹ ਨਹੀਂ ਵੀ ਇਹ ਸੱਚੀ ਗੱਲ ਆ ਜਾਂ ਸਾਡੇ ਧਰਮ 'ਚ ਇਹੋ ਜਿਹੀਆਂ ਗੱਲਾਂ ਨਹੀਂ ਹੈਗੀਆਂ, ਪਰ ਇੱਕ ਸਮਾਜਿਕ ਤੌਰ ਤੇ ਕੁਝ ਗੱਲਾਂ ਹੁੰਦੀਆਂ ਨੇ। ਤੋ ਇਹ ਹੇਠਲੀ ਉੱਤੇ ਕਰਨ ਵਾਲਾ ਜਿਹੜਾ ਸਾਡਾ ਸਿਸਟਮ ਆ, ਔਰ ਇਹਦੇ 'ਚ ਗੁਰਮਤ ਨੇ, ਧਰਮ ਨੇ, ਸਾਡੇ ਨੇ ਜਿਸ ਤਰੀਕੇ ਨਾਲ ਜਿਹੜੇ ਦੱਬੇ ਕੁਚੜੇ ਨਮਾਣੇ ਲਤਾੜੇ ਹੇਠਲੇ ਦਰਜੇ ਤੇ ਬਿਲਕੁਲ ਜਿਨ੍ਹਾਂ ਨੂੰ ਕਲਾਸ ਚੋਂ ਸਿਸਟਮ ਚੋਂ ਹੀ ਪੂਰਾ ਆਊਟ ਕੀਤਾ ਪਿਆ ਸੀਗਾ, ਉਹਨਾਂ ਨੂੰ ਜਿਹੜਾ ਸਰਕਾਰ ਸਿੱਖੀ ਨੇ ਦਿੱਤਾ, ਜਿਹੋ ਜਿਹਾ ਸਿੱਖੀ ਦੇ ਸਕਦੀ ਆ। ਸਿੱਖਾਂ ਦਾ ਜੇ ਕਿਤੇ ਰਾਜ ਭਾਗ ਆਵੇ, ਸਿੱਖ ਫਲਸਫਾ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ, ਸਿੱਖ ਫਲਸਫਾ, ਸਿੱਖ ਵਿਚਾਰਧਾਰਾ ਸਰਬੱਤ ਦੇ ਭਲੇ ਦੇ ਲਈ ਜਿਹੜੀ ਹੈਗੀ ਆ ਉਹ ਇੱਥੇ ਕਿਤੇ ਕੰਮ ਕਰਨ ਦੇ ਸਮਰੱਥ ਹੋ ਸਕੇ, ਤਾਂ ਇਹ ਧਰਤੀ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਆ ਸੱਚਖੰਡ, ਉਹ ਇੱਥੇ ਬਣਨ ਦੀ ਸੰਭਾਵਨਾ ਹੈ ਜੀ। ਕਮਾਨ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਿੱਖ ਫਲਸਫਾ ਜੇ ਕੰਪਲੀਟਲੀ ਲਾਗੂ ਹੋ ਸਕੇ ਤਾਂ ਇਹ ਸਮਰੱਥਾ ਰੱਖਦਾ। ਸੋ ਅੱਜ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਤੇ ਸਿੱਖ ਨੌਜਵਾਨਾਂ ਦੀ ਗੱਲ ਕਰੀਏ, ਸਾਨੂੰ ਕਿਸ ਦਿਸ਼ਾ ਵੱਲ ਕਦਮ ਪੁੱਟਣ ਦੀ ਲੋੜ ਹੈਗੀ ਹੈ ਤਾਂ ਜੋ ਅਸੀਂ ਇਸ ਫਲਸਫੇ ਨੂੰ ਲਾਗੂ ਕਰ ਸਕੀਏ ਜਾਂ ਜੋ ਤੁਸੀਂ ਕਹਿ ਰਹੇ ਹੋ ਉਹਨੂੰ ਇੰਪਲੀਮੈਂਟ ਕਰ ਸਕੀਏ? ਸਭ ਤੋਂ ਸੌਖਾ ਤੇ ਸਭ ਤੋਂ ਜ਼ਰੂਰੀ ਜਿਹੜਾ ਕਾਰਜ ਆ ਉਹ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਫਲਸਫੇ ਨੂੰ ਸਮਝਣ ਦੀ ਬਿਰਤੀ ਜਿਹੜੀ ਆ ਉਹ ਸਾਡੇ 'ਚ ਹੋਣੀ ਚਾਹੀਦੀ ਆ। ਜਦੋਂ ਅਸੀਂ ਉਹਨੂੰ ਸਮਝ ਲਵਾਂਗੇ ਫਿਰ ਅਗਲੇ ਜਿਹੜੇ ਉਹਦੇ ਵਿੱਚੋਂ ਸਾਡੇ ਪ੍ਰੋਗਰਾਮ ਨਿਕਲਣੇ ਆ, ਉਹਦੇ 'ਚੋਂ ਸਾਡਾ ਏਜੰਡਾ ਬਣਨਾ। ਗੁਰਮਤ ਜਿਹੜੀ ਹੈਗੀ ਆ ਉਹੀ ਸਾਨੂੰ ਸੇਧ ਦਿੰਦੀ ਆ, ਔਰ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਇਤਿਹਾਸ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਇਤਿਹਾਸਕ ਸਾਡੇ ਕੋਲ ਘਟਨਾਵਾਂ ਨੇਗੀਆਂ ਜਿਹੜੀਆਂ ਸਾਨੂੰ ਇਸ ਪਾਸੇ ਨੂੰ ਤੋਰਦੀਆਂ। ਜਿਵੇਂ ਹੁਣ ਅਸੀਂ ਆਹ ਕਾਸਟਿਜ਼ਮ ਦੀ ਗੱਲ ਹੀ ਕਰਦੇ ਹਾਂ,
ਸਾਡੇ ਸਿੱਖ ਇਤਿਹਾਸ ਵਿੱਚ ਮੱਸੋਂ ਬਰਾੜੀ ਦੇ ਵਿਆਹ ਦੀ ਜਿਹੜੀ ਇੰਟਰਕਾਸਟ ਮੈਰਿਜ ਦੀ ਸਭ ਤੋਂ ਪਹਿਲੀ ਉਦਾਹਰਨ ਪਈ ਹੈ ਹਾਂਜੀ। ਤੇ ਉਹ ਇੱਕ ਇਸ ਤਰ੍ਹਾਂ ਦੇ ਇੱਕ ਦੋ ਨਹੀਂ ਅਨੇਕਾਂ ਹੀ ਇਹੋ ਜਿਹੇ ਸਾਨੂੰ ਪ੍ਰਸੰਗ ਲੱਭਣਗੇ ਜਿੱਥੋਂ ਅਸੀਂ ਸਾਰੇ ਇਕਮੁੱਠ ਹੋ ਕੇ ਮਤਲਬ ਸਮਾਜ ਦੇ ਵਿੱਚ ਜਿਹੜੇ ਸਭ ਤੋਂ ਹੇਠਲੇ ਦਰਜੇ ਦੇ ਸੁਥਰੇ ਸਾਹ ਦੀ ਇੱਕ ਸਾਖੀ ਹੈ ਸਾਡੇ ਕੋਲੇ ਕਿ ਉਹਨੂੰ ਜੇ ਬ੍ਰਾਹਮਣਵਾਦ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਉਹਨੂੰ ਉਹਨਾਂ ਨੇ ਘਰਦਿਆਂ ਨੇ ਸੁੱਟ ਦਿੱਤਾ ਪਰ ਪਾਤਸ਼ਾਹ ਨੂੰ ਲੈ ਕੇ ਪਾਲਦੇ ਨੇ ਔਰ ਉਹ ਸਿੱਖ ਧਰਮ ਦੇ ਵਿੱਚ ਉਹਦੇ ਨਾਲ ਜੁੜੀਆਂ ਹੋਈਆਂ ਸੰਬੰਧਿਤ ਅਨੇਕਾਂ ਸਾਡੇ ਕੋਲੇ ਇਤਿਹਾਸਕ ਘਟਨਾਵਾਂ ਪਈਆਂ ਨੇ। ਹਰ ਉਹ ਸ਼ਖਸ ਹਰ ਉਹ ਵਿਅਕਤੀ ਜਿਹੜਾ ਜਿਹਨੂੰ ਬ੍ਰਾਹਮਣ ਅਤੇ ਬ੍ਰਾਹਮਣਵਾਦ ਛੁਟਿਆਉਂਦਾ ਉਹਨੂੰ ਨੀਚ ਕਹਿੰਦਾ ਉਹਨੂੰ ਛੋਟਾ ਕਹਿੰਦਾ ਉਹਨੂੰ ਘਟੀਆ ਕਹਿੰਦਾ ਉਹਦੇ ਬਾਰੇ ਪੁੱਠੀਆਂ ਗੱਲਾਂ ਫੈਲਾਉਂਦਾ ਸਿੱਖੀ ਉਹਦੇ ਬਾਰੇ ਜੋ ਮੱਤਾਂ ਸਾਨੂੰ ਦਿੰਦੀ ਆ ਜੋ ਸਾਨੂੰ ਉਹਦੇ ਪ੍ਰਤੀ ਇੱਕ ਸਤਿਕਾਰ ਵਾਲਾ ਪਿਆਰ ਵਾਲਾ ਰਵੱਈਆ ਬਣਾਉਣ ਦਾ ਮੌਕਾ ਦਿੰਦੀ ਆ ਉਹ ਚੀਜ਼ ਸਾਨੂੰ ਸਾਰੀ ਗੌਰਮੈਂਟ ਦੇ ਅੰਦਰੋਂ ਮਿਲਣੀ ਆ। ਜਿਹੜੇ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਨੇ ਇਹ ਵਿਚਾਰੇ ਸਾਰੇ ਦੇ ਸਾਰੇ ਇੱਕ ਉਸ ਏਜੰਡੇ ਤੋਂ ਪ੍ਰਭਾਵਿਤ ਹੋਏ ਬੈਠੇ ਆ ਜਿਹੜਾ ਭਾਰਤੀ ਹਕੂਮਤ ਨੇ ਇੱਥੇ ਲਾਗੂ ਕੀਤਾ ਹੋਇਆ ਜੀ। ਇਹਨਾਂ ਤੋਂ ਸੱਚੀ ਸੁੱਚੀ ਸਿੱਖੀ ਦੀ ਵਿਆਖਿਆ ਅਜੇ ਨਹੀਂ ਹੋ ਪਾ ਰਹੀ। ਇਹਨਾਂ ਸਾਰਿਆਂ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਇਹ ਗੱਲਾਂ ਸੋਚ ਕੇ ਸਿੱਖੀ ਦੀ ਵਿਆਖਿਆ ਕਰਨ ਵੇਲੇ ਸਿੱਖੀ ਨੂੰ ਸਮਝਣ ਵੇਲੇ ਗੁਰਮਤ ਨੂੰ ਸਮਝਣ ਵੇਲੇ ਖਿਆਲ ਰੱਖ ਕੇ ਕਰਨਾ ਚਾਹੀਦਾ ਕਿ ਕਿਵੇਂ ਅਸੀਂ ਉਹ ਪ੍ਰਚਾਰ ਤਾਂ ਨਹੀਂ ਕਰਨ ਲੱਗਦੇ ਜਿਹੜਾ ਇੰਡੀਆ ਚਾਹੁੰਦਾ ਜਿਹੜਾ ਬ੍ਰਾਹਮਣ ਚਾਹੁੰਦਾ ਜੀ। ਜੀ ਬਿਲਕੁਲ ਸਿੱਖੀ ਦਾ ਸੱਚਾ ਸੁੱਚਾ ਪ੍ਰਚਾਰ ਗੁਰਮਤ ਦੀ ਸੱਚੀ ਸੁੱਚੀ ਸਮਝ ਸਾਨੂੰ ਉਸ ਏਜੰਡੇ ਵੱਲ ਤੋਰੂਗੀ ਜਿਹੜਾ ਏਜੰਡਾ ਸਾਨੂੰ ਇਸ ਧਰਤੀ ਦੇ ਉੱਤੇ ਸਭ ਤੋਂ ਬਿਹਤਰੀਨ ਵਿਚਾਰਧਾਰਾ ਵਾਲੇ ਮਨੁੱਖ ਬਣਾਊਗਾ। ਤੇ ਇਹ ਜਿਹੜੀ ਗੱਲ ਨੂੰ ਅਸੀਂ ਦੁਨੀਆ ਭਰ ਦੇ ਵਿੱਚ ਬਹੁਤ ਸਾਡੇ ਸਾਰੇ ਭਰਾ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਜਾਂ ਅਸੀਂ ਆਪ ਘਰਾਂ 'ਚ ਜਾਂ ਸਟੇਜਾਂ ਤੇ ਗੱਲਾਂ ਸੁਣਦੇ ਹਾਂ ਕਿ ਫਲਾਨੇ ਮੁਲਕ ਦੇ ਫਲਾਨੇ ਵਿਦਵਾਨ ਨੇ ਸਿੱਖੀ ਬਾਰੇ ਆਹ ਚੰਗਾ ਕਿਹਾ ਫਲਾਨੇ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਸਮਝ ਲਈਆਂ ਅੱਜ ਸਾਡੇ ਭਾਈਚਾਰੇ ਨੂੰ ਕਿਉਂ ਸਮਝ ਨਹੀਂ ਆਈ ਜਾਂ ਅਸੀਂ ਕਿਉਂ ਉਹਨਾਂ ਗੱਲਾਂ ਨੂੰ ਲਾਗੂ ਨਹੀਂ ਕਰ ਸਕੇ ਉਹ ਉਦੋਂ ਆਉਣਗੀਆਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਾਂਗੇ ਔਰ ਇਤਿਹਾਸ ਨੂੰ ਸਮਝਾਂਗੇ ਸੱਚੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਤੁਰਾਂਗੇ ਜੀ। ਘੁਮਾਣ ਸਾਹਿਬ ਜੇ ਹੁਣ ਅਸੀਂ ਇਸ ਤੋਂ ਅਗਲੀ ਗੱਲ ਕਰੀਏ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਜੇ ਅਸੀਂ ਉਹਨਾਂ ਵੱਲ ਨਜ਼ਰ ਮਾਰੀਏ ਤਾਂ ਪਿੱਛੇ ਚੋਣ ਜ਼ਾਬਤਾ ਲਾਗੂ ਹੋਇਆ ਤੇ ਉਹਦੇ ਤੋਂ ਬਾਅਦ ਦੀਆਂ ਜਿਹੜੀਆਂ ਸਾਰਾ ਘਟਨਾਕ੍ਰਮ ਹੈਗਾ ਪੰਜਾਬ ਦੇ ਵਿਚਲਾ ਉਹਨੂੰ ਦੇਖੀਏ ਤਾਂ ਕਿਵੇਂ ਇੱਕ ਦੂਜੇ ਤੇ ਜੋ ਦੂਸ਼ਣਬਾਜ਼ੀ ਦਾ ਦੌਰ ਹੈਗਾ ਮੁੱਖ ਸਿਆਸੀ ਪਾਰਟੀਆਂ ਵੱਲੋਂ ਉਹ ਜਾਰੀ ਹੈ ਤੇ ਇੱਧਰਲੇ ਲੀਡਰ ਉੱਧਰਲੀ ਪਾਰਟੀ ਦੇ ਵਿੱਚ ਜਾ ਰਹੇ ਨੇ ਉਹਨਾਂ ਸਾਰੀਆਂ ਟਿਕਟਾਂ ਦੀ ਅਨਾਉਂਸਮੈਂਟ ਹੈਗੀ ਹੈ ਤੇ ਨਾਮਜ਼ਦਗੀ ਪੱਤਰ ਦੇ ਦਾਖਲੇ ਤੱਕ ਦੀ ਜਿਹੜਾ ਸਫ਼ਰ ਹੈਗਾ ਇਹਨੂੰ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਮੇਰਾ ਸਵਾਲ ਹੈਗਾ ਕਿ ਇਹਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਜਿਹੜੇ ਬੁਨਿਆਦੀ ਮਸਲੇ ਨੇ ਉਹ ਕਿਤੇ ਨਜ਼ਰ ਨਹੀਂ ਆਉਂਦੇ ਇਹ ਇੱਕ ਜਿੱਤ ਤੇ ਹਾਰ ਦਾ ਮਸਲਾ ਹੀ ਬਣ ਗਿਆ ਜਾਂ ਫਿਰ ਇਹ ਕਹਿ ਲਓ ਕਿ ਬਾਦਲ ਦਲ ਦੇ ਖਿਲਾਫ ਜਿਹੜੀ ਵਿਰੋਧਤਾ ਹੈਗੀ ਹੈ ਉਹਨਾਂ ਨੂੰ ਭੰਡਣ ਤੱਕ ਹੀ ਇਹ ਇੱਕ ਜਿਹੜੀ ਗੱਲ ਹੈ ਉਹ ਮਹਦੂਦ ਹੋ ਚੁੱਕੀ ਹੈ। ਇਹਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਨੇ ਤੇ ਜੇ ਖਾਸ ਕਰਕੇ ਜਿਹੜੇ ਸਿੱਖ ਮਸਲੇ ਨੇ ਜਿਨ੍ਹਾਂ ਲਈ ਪਿਛਲੇ ਇੰਨੇ ਸਮੇਂ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਵਿੱਚ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਉਹ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਹੁੰਦੇ ਜਾਪ ਰਹੇ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਬੜਾ ਸ਼ਸ਼ੋਪੰਜ ਵਿੱਚ ਪਿਆ ਹੋਇਆ ਵਾਂ ਕਿ ਇਹ ਸਾਡੇ ਨਾਲ ਹੋ ਕੀ ਰਿਹਾ। 1947 ਤੋਂ ਫੌਰਨ ਬਾਅਦ ਖਾਸ ਤੌਰ ਤੇ ਜਦੋਂ ਭਾਰਤ ਦਾ ਸੰਵਿਧਾਨ ਜਿਹੜਾ ਲਾਗੂ ਹੁੰਦਾ ਉਦੋਂ ਤੋਂ ਲਗਾਤਾਰ ਸਿੱਖ ਜਿਹੜੇ ਸਾਡੀ ਲੀਡਰਸ਼ਿਪ ਆ ਉਹ ਸਾਨੂੰ ਕਹਿੰਦੀ ਰਹੀ ਆ ਕਿ ਇਹ ਸੰਵਿਧਾਨ ਸਾਡੇ ਤੇ ਧੱਕੇ ਨਾਲ ਥੋਪਿਆ ਹੋਇਆ ਵਾ ਜੀ। ਪਰ ਇਹਦੇ ਸੰਵਿਧਾਨ ਦੇ ਅਧੀਨ ਉਹ ਚੋਣਾਂ ਵੀ ਲੜਦੇ ਆਏ MLA MP ਵੀ ਬਣਦੇ ਆਏ ਤੇ ਅੱਜ ਜਦੋਂ ਇੰਨੇ ਲੰਮੇ ਅਰਸੇ ਤੋਂ ਬਾਅਦ 60-70 ਸਾਲ ਬਾਅਦ ਅਸੀਂ ਇੱਥੇ ਖੜੇ ਹਾਂ ਤਾਂ ਅਸੀਂ ਵਿਚਾਲੇ ਉਹ ਵੀ ਦੌਰ ਦੇਖਿਆ ਜਦੋਂ ਸਿੱਖਾਂ ਦਾ ਪੂਰੀ ਤਰ੍ਹਾਂ ਇੰਡੀਅਨ ਕਨਸਟੀਟਿਊਸ਼ਨ ਇੰਡੀਅਨ ਹਕੂਮਤੀ ਨਿਜ਼ਾਮ ਤੋਂ ਪੂਰੀ ਤਰ੍ਹਾਂ ਜਿਹੜੀ ਦੂਰੀ ਸੀ ਉਹ ਬਣ ਗਈ ਔਰ ਸਿੱਖ ਖਾਲਿਸਤਾਨ ਦੇ ਰਾਹ ਪਏ ਜੀ। ਸਿੱਖਾਂ ਨੇ ਚੋਣ ਬਾਈਕਾਟ ਕਰਕੇ ਇਹ ਦੱਸਿਆ ਕਿ ਸਾਨੂੰ ਇਹ ਭਾਰਤ ਜਿਹੜਾ ਭਾਰਤ ਸਿੱਖੀ ਅਤੇ ਸਿੱਖਾਂ ਦਾ ਮੜੀਆਮੇਟ ਕਰਦੇ ਤੁਲਿਆ ਹੈ ਸਾਨੂੰ ਪ੍ਰਵਾਨ ਨਹੀਂ ਅਸੀਂ ਇਹ 'ਚ ਭਰੋਸਾ ਨਹੀਂ ਰੱਖਦੇ ਜੀ। ਇੱਕ ਧਾਰਾ ਨੇ ਸਾਡੀ ਨੇ ਸਿੱਖਾਂ ਦੇ ਇੱਕ ਹਿੱਸੇ ਨੇ ਮਤਲਬ ਪੂਰੀ ਤਰ੍ਹਾਂ ਇੱਕ ਟਾਈਮ ਦਾ ਪੂਰਾ ਸਮਾਜ ਇਸ ਥਾਂ ਤੇ ਸਾਡਾ ਖੜਾ ਸੀ ਪਰ ਇੱਕ ਸਮਾਂ ਜਿਹੜਾ ਹੈਗਾ ਫਿਰ ਇਹਦੋਂ ਉਲਟ ਵੀ ਆਇਆ ਜਦੋਂ ਮਤਲਬ ਬਹੁਤ ਛੋਟਾ ਹਿੱਸਾ ਜਿਹੜਾ ਹੈਗਾ ਉਹ ਇਸ ਗੱਲ ਤੇ ਖੜਾ ਰਹਿ ਸਕਿਆ ਕਿ ਸਾਡਾ ਭਾਰਤੀ ਸੰਵਿਧਾਨ ਵਿੱਚ ਭਾਰਤੀ ਨਿਯਮਾਂ ਤੇ ਕਾਨੂੰਨ 'ਚ ਇਹ ਸਾਰੀ ਚੀਜ਼ ਕੋਈ ਯਕੀਨ ਨਹੀਂ ਹੈਗਾ ਨਿਜ਼ਾਮ 'ਚ। ਹੁਣ ਦੂਸਰਾ ਹਿੱਸਾ ਫਿਰ ਉਹ ਬਣ ਗਿਆ ਸਾਡਾ ਜਿਹੜਾ ਕਹਿੰਦਾ ਨਹੀਂ ਇਹਦੇ ਅੰਦਰ ਰਹਿ ਕੇ ਅਸੀਂ ਮਸਲੇ ਹੱਲ ਕਰਨੇ ਨੇ। ਉਹ ਸਾਰੇ ਦੇ ਸਾਰੇ ਜਿਹੜੇ ਲੋਕ ਨੇਗੇ ਉਹਨਾਂ ਚੋਂ ਕੋਈ ਕਾਂਗਰਸੀ ਬਣ ਗਿਆ ਕੋਈ ਭਾਜਪੀ ਬਣ ਗਿਆ ਕੋਈ ਅਕਾਲੀ ਬਣ ਗਿਆ ਕੋਈ ਕੁਛ ਬਣ ਗਿਆ ਇਹ ਸਾਰੇ ਜਿਹੜੇ ਲੋਕ ਨੇ ਇਹ ਕਹਿੰਦੇ ਨੇਗੇ ਕਿ ਅਸੀਂ ਜੀ ਸਿੱਖਾਂ ਦੇ ਮਸਲੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਇਸੇ ਕਨਸਟੀਟਿਊਸ਼ਨ ਦੇ ਅਧੀਨ ਚੋਣਾਂ ਲੜ ਕੇ MLA MP ਬਣ ਕੇ ਸਰਕਾਰਾਂ ਬਣਾ ਕੇ ਜਿਹੜੀਆਂ ਨੇਗੀਆਂ ਉਹ ਅਸੀਂ ਕਰ ਲਵਾਂਗੇ। ਪਰ ਪਿਛਲੇ 10 ਸਾਲ ਦਾ ਜਿਹੜਾ ਤਜਰਬਾ ਹੈਗਾ ਉਹ ਉਸ ਅਕਾਲੀ ਦਲ ਉਹ ਬਾਦਲ ਦਲ ਤੇ ਉਹਦੀ ਉਹੀ ਲੀਡਰਸ਼ਿਪ ਇਸ ਮੌਕੇ ਸੱਤਾ 'ਚ ਰਹੀ ਆ ਜਿਹੜੀ ਧਰਮ ਯੁੱਧ ਮੋਰਚੇ ਮੌਕੇ ਜਿਹੜੀ ਸੀਗੀ ਉਸ ਟਾਈਮ ਉਹ ਪੂਰੀ ਤਰ੍ਹਾਂ ਜਿਹਨੇ ਸਾਨੂੰ ਦੱਸਿਆ ਕਿ ਪੰਜਾਬ ਦੇ ਮਸਲੇ ਕੀ ਆ ਪੰਥ ਦੇ ਮਸਲੇ ਕੀ ਆ ਔਰ ਉਹਦੇ ਵਿੱਚੋਂ ਹੀ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਹੈਗਾ ਉਹ ਧਰਮ ਯੁੱਧ ਮੋਰਚੇ ਤੋਂ ਅਨੰਦਪੁਰ ਸਾਹਿਬ ਦੇ ਮੱਤੇ ਤੋਂ ਆਪਾਂ ਦੇਖਦੇ ਹਾਂ ਸਾਰਾ ਕੁਛ
ਜੀ। ਪਰ ਪਿਛਲੇ 10 ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਮੁੱਦਾ, ਇੱਕ ਵੀ ਇਹੋ ਜਿਹਾ ਮਸਲਾ ਹੱਲ ਤਾਂ ਕੀ ਹੋਣਾ ਜਾਂ ਹੋਣਾ ਸੀਗਾ, ਉਲਟਾ ਸਾਨੂੰ ਨਵੇਂ ਮਸਲੇ ਗਲ ਪੈ ਗਏ ਆ। ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਇਸ਼ਟ ਨੇ, ਉਹਦੀ ਇੰਨੀ ਲਗਾਤਾਰ ਬੇਅਦਬੀ ਹੋਈ ਆ ਔਰ ਹੋ ਰਹੀ ਹੈ। ਔਰ ਸਾਡੇ ਲਈ ਹੋਰ SYL ਨਹਿਰ ਦਾ ਮਸਲਾ ਉਵੇਂ ਦਾ ਉਵੇਂ ਬਰਕਰਾਰ ਆ ਔਰ ਹੋਰ ਪਰ ਅੱਜ ਜਿਹੜੀ ਚੋਣ ਆ ਸੀਨ ਬਣਿਆ ਹੋਇਆ ਇਲੈਕਸ਼ਨ ਦਾ ਦੌਰ ਆ, ਕਿਸੇ ਵੀ ਪਾਰਟੀ ਲਈ ਉਹ ਏਜੰਡਾ ਹੀ ਨਹੀਂ ਹੈ ਜੀ। ਸਾਡਾ ਇੱਥੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਕਿਉਂ ਹੋਇਆ, ਕਈ ਉਹਦੇ ਕਾਰਨ ਨੇ, ਉਹਦੇ ਬਾਰੇ ਕੋਈ ਗੱਲ ਨਹੀਂ। ਪਿਛਲੀ ਜਿਹੜੀ 1996-97 ਨੇ ਦੌਰ ਸੀ ਚੋਣਾਂ ਦਾ, ਉਦੋਂ ਦਾ ਫੇਰ ਬਾਦਲ ਦਾ ਇਹੋ ਜਿਹੀ ਗੱਲ ਵੀ ਕਰਾਉਂਦਾ ਹੁੰਦਾ ਸੀ। ਹਿੱਸਾ ਵੀ ਉਹਨਾਂ ਨੇ ਆਪਦਾ ਮੈਨੀਫੈਸਟੋ 'ਚ ਵੀ ਰੱਖੀ ਇਹ ਗੱਲ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਐਤਕੀ ਤਾਂ ਉਹ। ਸੋ ਜਿਹੜਾ ਇਸ ਟਾਈਮ ਦਾ ਮਾਹੌਲ ਆ ਸਾਰਾ, ਉਹ ਸਿੱਖੀ ਅਤੇ ਸਿੱਖਾਂ ਦੇ ਬਿਲਕੁਲ ਖਿਲਾਫ ਭੁਗਤ ਰਿਹਾ ਹੈਗਾ। ਸਰਕਾਰ ਕਿਹਦੀ ਬਣਦੀ ਆ ਕਿਹਦੀ ਨਹੀਂ ਬਣਦੀ, ਉਦੋਂ ਪਹਿਲਾਂ ਹੀ ਆਪਾਂ ਨੂੰ ਦੇਖੀ ਜਾਂਦਾ ਹੈਗਾ ਕਿ ਜੋ ਕੁਝ ਪਾਰਟੀਆਂ ਕਰ ਰਹੀਆਂ ਰਹੀਆਂ। ਜਿਹੜਾ ਬੰਦਾ ਅੱਜ ਕਾਂਗਰਸ 'ਚ ਹੁੰਦਾ, ਦੂਜੇ ਦਿਨ ਉਹ ਅਕਾਲੀ ਦਲ 'ਚ ਹੁੰਦਾ, ਅਕਾਲੀ ਦਲ ਦਾ ਮੈਂਬਰ ਕੋਈ ਆਮ ਆਦਮੀ ਪਾਰਟੀ ਜਾ ਰਿਹਾ, ਆਮ ਆਦਮੀ ਪਾਰਟੀ ਦਾ ਕਿਸੇ ਹੋਰ ਪਾਰਟੀ 'ਚ ਜਾ ਰਿਹਾ। ਇਹ ਸਾਰਾ ਜਿਹੜਾ ਆਇਆ ਰਾਮ ਗਿਆ ਰਾਮ ਵਾਲਾ ਹੈਗਾ, ਉਹ ਤਾਂ ਸੌਖਾ ਨਹੀਂ ਕਿਸੇ ਕਾਂਗਰਸੀ ਵਿਚਾਰਧਾਰਾ ਵਾਲੇ ਬੰਦੇ ਦਾ ਅਕਾਲੀ ਦਲ ਵਿੱਚ ਜਿਹੜਾ ਮਨ ਕਿਵੇਂ ਉਹ 'ਚ ਸੈੱਟ ਹੋ। ਉਹਨੂੰ ਪਤਾ ਜਿਹੜਾ ਕੁਛ ਅਕਾਲੀ ਕਰਦੇ ਉਹੀ ਕੁਝ ਕਾਂਗਰਸੀ ਕਰਦੇ, ਜਿਹੜਾ ਕੁਛ ਕਾਂਗਰਸੀ ਕਰਦੇ ਉਹੀ ਆਮ ਆਦਮੀ ਪਾਰਟੀ ਨੇ ਕਰਨਾ ਕਰਾਉਣਾ। ਸੋ ਜਿਹੜਾ ਇਹ ਅਗਲਾ ਮਾਹੌਲ ਸਾਡੇ ਲਈ ਉਹ ਹੋਰ ਵੀ ਜਿਹੜਾ ਮਾੜਾ ਦੌਰ ਆ, ਉਹ ਇਸ ਚੋਣ ਤੋਂ ਬਾਅਦ ਆਉਣ ਦੀ ਮੈਨੂੰ ਆਸ ਆ। ਔਰ ਮੈਨੂੰ ਲੱਗਦਾ ਹੈਗਾ ਕਿ ਸਾਨੂੰ ਹੋਰ ਜ਼ਿਆਦਾ ਔਖੇ ਦਿਨਾਂ ਲਈ ਪਿਆਰ ਭਾਈਚਾਰੇ ਨੂੰ ਰਹਿਣ ਦੀ ਲੋੜ ਆ। ਇਹ ਚੋਣਾਂ ਨੇ, ਇਹ ਸਰਕਾਰ ਜਿਹੜੀ ਬਣਬੜੀ ਸਰਕਾਰ ਆ, ਉਹਨੇ ਸਾਡਾ ਸਵਾਰਨਾ ਕੁਛ ਨਹੀਂ ਹੈਗਾ। ਸਾਨੂੰ ਹੋਰ ਮਾੜੇ ਦਿਨ ਜਿਹੜੇ ਹੈਗੇ ਆ ਉਹ ਦਿਖਾਉਣੇ ਆ। ਸਾਨੂੰ ਸਾਰਿਆਂ ਨੂੰ ਉਹਨਾਂ ਮੁੱਦਿਆਂ ਪ੍ਰਤੀ, ਉਹਨਾਂ ਗੱਲਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ। ਆਪਣੇ ਭਾਈਚਾਰੇ ਨੂੰ ਵੱਧ ਤੋਂ ਵੱਧ ਅਵੇਅਰ ਕਰਨਾ ਚਾਹੀਦਾ। ਔਰ ਅਸੀਂ ਆਪਦਾ ਯਤਨ ਵੀ ਜਿਹੜਾ ਹੈਗਾ ਉਹ ਕਰ ਰਹੇ ਹੈਗੇ ਆ ਕਿ ਸਿੱਖਾਂ ਦੀ ਤੇ ਸਿੱਖੀ ਦੀ ਜਿਹੜੀ ਹੈਗੀ ਆ ਮਾੜੀ ਹਾਲਤ ਆ ਜਿਹੜੀ, ਉਹਦੇ ਬਾਰੇ ਆਪਣੇ ਭਾਈਚਾਰੇ ਨੂੰ ਦੱਸਿਆ ਜਾ ਸਕੇ ਕਿ ਆਪਾਂ ਕਿੱਥੇ ਕਸੂਤੇ ਫਸੇ ਹੋਏ ਆ। ਇਸ ਨਿਜ਼ਾਮ ਤੋਂ ਆਪਾਂ ਕੀ ਭਾਲਦੇ ਆ ਜਿਹੜਾ ਸਾਡੇ ਧਰਮ ਦਾ, ਸਾਡੇ ਸਾਰੇ ਜਿਹੜਾ ਸਾਡਾ ਸੱਭਿਆਚਾਰ ਆ, ਸਾਡੀ ਬੋਲੀ ਆ, ਸਾਡਾ ਸਾਰਾ ਕੁਝ ਜਿਹੜਾ ਉਜਾੜਨ ਤੇ ਤੁਲਿਆ ਹੋਇਆ। ਜੀ ਘੁਮਾਣ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਸਥਿਤੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵਿਗੜਦੀ ਦਿਸ ਰਹੀ ਹੈ, ਤੇ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਮੈਂ ਜੇ ਇੱਕ ਘਟਨਾ ਦਾ ਜ਼ਿਕਰ ਕਰਾਂ ਲੁਧਿਆਣੇ ਦੀ, ਜਿੱਥੇ ਅਮਿਤ ਸ਼ਰਮਾ ਨਾਮ ਦੇ ਜਿਹੜੇ ਹਿੰਦੂ ਲੀਡਰ ਹੈਗੇ ਆ, ਉਹਨਾਂ ਦੇ ਕਤਲ ਕੇਸ ਦੇ ਵਿੱਚ ਹੁਣ ਜਿਹੜੇ ਸਿੱਖ ਲੀਡਰ ਹੈਗੇ ਆ, ਸਿੱਖ ਐਕਟਿਵਿਸਟ ਹੈਗੇ ਆ, ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਸਾਹਮਣੇ ਆਉਂਦਾ ਹੈ। ਤਾਂ ਇਹ ਜਿਹੜਾ ਘਟਨਾਕ੍ਰਮ ਹੈਗਾ ਚੋਣਾਂ ਨੂੰ ਮੁੱਖ ਰੱਖਦਿਆਂ ਇਹਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਤੁਸੀਂ ਕਿੱਧਰ ਨੂੰ ਜਾਂਦੀ ਦੇਖਦੇ ਹੋ, ਤੇ ਖਾਸ ਤੌਰ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਨੂੰ ਦੇਖਦਿਆਂ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਇਹ ਅਟੱਲ ਵਿਸ਼ਵਾਸ ਹੈ ਕਿ ਸਰਕਾਰ ਨੇ ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਸਿੱਖਾਂ ਦੀਆਂ, ਉਹਨਾਂ ਸਿੱਖਾਂ ਦੀਆਂ ਜਿਹੜੇ ਸਿੱਖੀ ਦਾ ਦਰਦ ਰੱਖਦੇ ਨੇ ਜਾਂ ਸਿੱਖੀ ਦੀ ਚੜ੍ਹਦੀ ਕਲਾ ਲਈ ਸੋਚਦੇ ਨੇ। ਕੁਝ ਕਰਨ ਦੀ ਗੱਲ ਤਾਂ ਬਾਅਦ ਦੀ ਆ ਵੀ ਉਹ ਘਰੋਂ ਨਿਕਲਦੇ ਆ ਕਿ ਨਹੀਂ ਨਿਕਲਦੇ, ਪਰ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੁਣ ਕੇ ਆਪਣੇ ਘਰ ਚੋਂ ਦੁੱਖ ਮਹਿਸੂਸ ਕਰਦਾ ਨਾ ਬੈਠਾ, ਉਹਦੀ ਵੀ ਉਹਨਾਂ ਨੇ ਲਿਸਟ ਬਣਾਈ। ਔਰ ਜਦੋਂ ਵੀ ਉਹਨਾਂ ਨੂੰ ਮੌਕਾ ਲੱਗਦਾ, ਜਦੋਂ ਵੀ ਉਹਨਾਂ ਦਾ ਦਾ ਲੱਗਦਾ, ਉਹ ਇਹੋ ਜਿਹੇ ਸਿੱਖਾਂ ਦੇ ਦਹਿਸ਼ਤ ਪਾਉਣ ਲਈ, ਇਹਨਾਂ ਨੂੰ ਡਰਾਉਣ ਧਮਕਾਉਣ ਲਈ ਤਿਆਰ ਰਹਿੰਦੇ ਨੇ। ਔਰ ਉਹ ਬੜੇ ਟੇਢੇ ਮੇਢੇ ਤਰੀਕੇ ਨਾਲ ਨਹੀਂ। ਹੁਣ ਜਿਹੜੀ ਇਹ ਹੋਈ ਆ ਉੱਥੇ ਲੁਧਿਆਣੇ ਵਾਰਦਾਤ, ਜਾਂ ਇੱਕ ਇੱਥੇ ਇਸ ਤੋਂ ਪਹਿਲਾਂ ਜਲੰਧਰ 'ਚ RSS ਦਾ ਬੰਦਾ ਮਾਰਿਆ ਗਿਆ ਗਗਲੇਜਾ ਕਰਕੇ, ਖੰਨੇ 'ਚ ਇੱਕ ਦੁਰਗਾ ਪ੍ਰਸ਼ਾਦ ਕੋਈ ਮਾਰਿਆ ਗਿਆ। ਔਰ ਬੜੀਆਂ ਕਲੀਅਰ ਕੱਟ ਗੱਲਾਂ ਨੇ। ਇਸ ਤੋਂ ਬਾਅਦ ਵਿੱਚ ਲੁਧਿਆਣੇ ਦੇ ਵਿੱਚ ਵੀ ਤੇ ਜਲੰਧਰ ਦੇ ਵਿੱਚ ਵੀ ਇਹੋ ਜਿਹੇ ਹਿੰਦੂ ਕੱਟੜਪੰਥੀ ਜਿਹੜੇ ਆ ਉਹ ਪੁਲਿਸ ਨੇ ਫੜੇ ਨੇ, ਉਹਨਾਂ ਦਾ ਮਾਮਲਾ ਸਾਹਮਣੇ ਆਇਆ, ਜਿਹੜੇ ਸਿਰਫ ਸਿਕਿਉਰਿਟੀ ਲੈਣ ਲਈ ਇਹੋ ਜਿਹੀਆਂ ਵਾਰਦਾਤਾਂ ਆਪਦੇ ਆਪ ਹੀ ਹਮਲੇ ਕਰਵਾ ਲਓ ਜੀ। ਇਹ ਸਾਰੇ ਕੰਮ ਮੈਨੂੰ ਹੁਣ ਵੀ, ਮਤਲਬ ਮੈਂ ਇਹ ਗੱਲ ਬਾਰ-ਬਾਰ ਕਹੀ ਆ, ਲਿਖੀ ਆ, ਔਰ ਮੈਂ ਜਨਤਕ ਸਟੇਜਾਂ ਤੇ ਵੀ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਦੁਰਗਾ ਪ੍ਰਸ਼ਾਦ ਦਾ ਕਤਲ ਹੋਇਆ ਖੰਨੇ ਦੇ ਵਿੱਚ, ਜਾਂ ਇਹ ਸਾਰੇ ਕਤਲ ਜਿਹੜੇ ਹੋ ਰਹੇ ਨੇ, ਅਸਲ ਵਿੱਚ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਹਿੰਦੂ ਕੱਟੜਪੰਥੀ ਸਿਕਿਉਰਿਟੀਆਂ ਲੈਣ ਲਈ ਜਾਂ ਨਜ਼ਾਰੇ ਜੇ ਲੈਣ ਲਈ ਆਪਦੇ ਤੇ ਨਕਲੀ ਹਮਲੇ ਕਰਵਾਉਂਦੇ ਸੀ, ਹੁਣ ਉਹਨਾਂ ਦੀ ਲੋੜ ਸੀਗੀ ਕਿ ਕੋਈ ਨਾ ਕੋਈ ਅਸਲੀ ਕਤਲ ਹੋਵੇ। ਇਹ ਉਹਨਾਂ ਦੀ ਆਪ ਦੀ ਰੰਜਿਸ਼ਬਾਜ਼ੀ ਚੋਂ, ਆਪ ਦੀਆਂ ਲੋੜਾਂ ਚੋਂ ਨਿਕਲੇ ਕਤਲ ਨੇ। ਪਰ ਇਹਦੇ ਲਈ ਸਾਰੇ ਸਾਡੇ ਭਾਈਚਾਰੇ ਦੇ ਜਿਹੜੇ ਨਾਇਕ ਨੇ, ਜਿਹੜੇ ਸਾਡੇ ਮੋਢੀ ਸੱਜਣ ਨੇ, ਜਿਨ੍ਹਾਂ ਦੀ ਕਮਾਂਡ ਹੇਠ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਜਾਂ ਹੋਰ ਜਿਹੜੇ ਸੱਜਣ ਨੇ, ਉਹਨਾਂ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਕਿ ਜਿਹੜਾ ਵੀ ਸਿੱਖ ਸਿੱਖੀ ਉੱਤੇ ਹੋ ਰਹੇ ਹਮਲਿਆਂ ਦੇ ਲਈ ਮੈਦਾਨ 'ਚ ਨਿਕਲਣ ਦੀ, ਘਰੋਂ ਨਿਕਲਣ ਦੀ, ਸੋਚਣ ਦੀ, ਵਿਚਾਰਨ ਦੀ ਜੁਰਤ ਕਰੂਗਾ, ਅਸੀਂ ਉਹਦੇ ਨਾਲ ਬੜੀ ਬੁਰੀ ਕਰਾਂਗੇ। ਔਰ ਇਹ ਚਾਹੇ ਸਰਕਾਰ ਉਹ ਇਹਦੀ ਬਾਦਲ ਦੀ ਹੋਵੇ, ਚਾਹੇ ਕੈਪਟਨ ਦੀ ਹੋਵੇ, ਚਾਹੇ ਕੇਜਰੀਵਾਲ ਦੀ ਹੋਵੇ, ABCD ਜਿਹਦੀ ਮਰਜ਼ੀ ਗੌਰਮੈਂਟ ਹੋਵੇ, ਸਿੱਖਾਂ ਨੂੰ, ਜਿਹੜੇ ਅਣਖ ਵਾਲੇ ਸਿੱਖ ਨੇ, ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਸਿੱਖ ਨੇ, ਉਹਨਾਂ ਨੂੰ ਸਦਾ ਹੀ ਏਦਾਂ ਨਿਸ਼ਾਨਾ ਜਿਹੜਾ ਹੈਗਾ ਬਣਾਇਆ ਜਾਂਦਾ ਰਹੂ। ਜੀ
ਘੁਮਾਣ ਸਾਹਿਬ, ਸੋ ਖਾਸ ਤੌਰ ਤੇ ਜੇ ਅਸੀਂ ਚੋਣਾਂ ਦੀ ਵੀ ਗੱਲ ਕੀਤੀ ਹੈ ਤੇ ਆ ਜਿਹੜੀਆਂ ਹੁਣ ਘਟਨਾਵਾਂ ਵਾਪਰ ਰਹੀਆਂ ਨੇ, ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਜੋ ਗੱਲ ਸਾਹਮਣੇ ਆ ਰਹੀ ਹੈ, ਇਹਦੇ ਇਵਜ਼ ਦੇ ਵਿੱਚ ਅਸੀਂ ਦੇਖੀਏ ਤਾਂ ਜਿਹੜੇ ਸਿੱਖ ਕਾਰਕੁਨ ਨੇ, ਸਿੱਖ ਐਕਟਿਵਿਸਟ ਨੇ ਤੇ ਖਾਸ ਤੌਰ ਤੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਜਿਨ੍ਹਾਂ ਨੂੰ ਪਿਛਲੇ ਇਸ ਸਮੇਂ ਦੇ ਦੌਰਾਨ ਸਿੱਖੀ ਦੇ ਵਿੱਚ ਦਰਦ ਵੀ ਹੈਗਾ ਤੇ ਭਾਵਨਾ ਦੇ ਨਾਲ ਉਹ ਕੁਝ ਕਰਨ ਦਾ ਜਜ਼ਬਾ ਵੀ ਰੱਖਦੇ ਨੇ ਤੇ ਘਰੋਂ ਬਾਹਰ ਨਿਕਲ ਕੇ ਕੁਝ ਕਰਨ ਦੇ ਲਈ ਤੁਰਦੇ ਵੀ ਨੇ, ਉਹਨਾਂ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਰਹਿੰਦਿਆਂ ਕੀ ਕਰਨ ਦੀ ਲੋੜ ਹੈਗੀ ਹੈ ਤਾਂ ਜੋ ਇਹਨਾਂ ਅਲਾਮਤਾਂ ਤੋਂ ਵੀ ਬਚਿਆ ਜਾ ਸਕੇ ਤੇ ਜਿਹੜਾ ਸਿੱਖੀ ਨੂੰ ਪਰਨਾਏ ਹੋਏ ਲੋਕ ਨੇ ਉਹ ਕੁਝ ਨਾ ਕੁਝ ਕਰ ਵੀ ਸਕਣ? ਮੈਂ ਇਹਦੇ ਬਾਰੇ ਬੜਾ ਸਪਸ਼ਟਵਾਂ ਆਪਦੇ ਤੌਰ ਦੇ ਉੱਤੇ, ਇਹ ਬੇਸ਼ੱਕ ਦੀ ਸਾਡੇ ਦੁਸ਼ਮਣ ਨੇ ਕੋਈ ਕਸਰ ਨਹੀਂ ਛੱਡੀ, ਪਰ ਇਹੋ ਜਿਹੇ ਭਿਆਨਕ ਸੰਕਟ ਜਿਹੜੇ ਆ ਸਿੱਖੀ ਉੱਤੇ 18ਵੀਂ ਸਦੀ ਜਾਂ ਉਸ ਤੋਂ ਅੱਗੇ ਪਿੱਛੋਂ ਬੜੇ ਆਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਤੋਂ ਸ਼ਹਾਦਤ ਤੋਂ ਬਾਅਦ ਵਿੱਚ ਵੀ ਜਿਹੜੀ ਨਿਜ਼ਾਮ ਸੀ ਉਸ ਟਾਈਮ ਦਾ, ਉਹ 7 ਕਤਲੇਆਮਾਂ ਇਤਿਹਾਸਕ ਸਾਡੀਆਂ ਦਰਜ ਨੇ ਔਰ 7-8 ਵਾਰੀ ਜਿਹੜਾ ਹੈਗਾ ਹਕੂਮਤਾਂ ਇਹ ਐਲਾਨ ਕਰ ਚੁੱਕੀਆਂ ਨੇ ਵੀ ਸਿੱਖ ਹੁੰਦੇ ਸੀ ਤੇ ਖਤਮ ਕਰ ਦਿੱਤੇ ਆ। ਅੱਜ ਵੀ ਜਿਹੜਾ ਸੀਗਾ ਸਿੱਖ ਚੜ੍ਹਦੀ ਕਲਾ 'ਚ ਨੇ, ਸਿੱਖੀ ਦਾ ਜਿਹੜਾ ਦਰਦ ਰੱਖਣ ਵਾਲੇ ਸਿੱਖ ਨੇ ਉਹ ਮੈਦਾਨ ਦੇ ਵਿੱਚ, ਚਾਹੇ ਉਹ ਮੋਗੇ ਥੋੜੇ ਦਿਨ ਪਹਿਲਾਂ ਹੀ ਇੱਕ ਇਸ ਤਰ੍ਹਾਂ ਦਾ ਹੋ ਕੇ ਹਟਿਆ ਜਦੋਂ ਕਿਸੇ ਨੇ ਕਿਹਾ ਕਿ ਸਾਨੂੰ ਭਿੰਡਰਾਂ ਵਾਲਿਆਂ ਦਾ ਸੀ ਪੁਤਲਾ, ਉੱਥੇ ਜਿਹੜੇ ਨੌਜਵਾਨ ਪਹੁੰਚੇ ਨੇ ਉਹ ਉਹੀ ਇਸੇ ਧਰਤੀ ਦੇ ਨੇ ਜਿਸ ਧਰਤੀ ਦੇ ਉੱਤੋਂ ਸਿੱਖਾਂ ਤੇ ਸਿੱਖੀ ਨੂੰ ਦਬਾਉਣ ਦੇ ਜਿਹੜੇ ਯਤਨ ਜਿਹੜੇ ਆ ਹੋ ਰਹੇ ਨੇ, ਉਹ ਇਸੇ ਘਰਾਂ ਚੋਂ ਨਿਕਲ ਕੇ ਗਏ ਨੇ, ਮੈਦਾਨ ਚ ਆਉਣ ਲਈ ਸਦਾ ਤਿਆਰ ਰਹਿੰਦੇ ਨੇ। ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ, ਸਾਰਾ ਪੰਜਾਬ ਜਿਹੜਾ ਨਾਕੇ ਮੱਲੀ ਬੈਠਾ ਸੀ ਉਹ ਇਹੀ ਪੰਜਾਬ। ਸੋ ਇੱਕ ਇਹ ਗੱਲ ਜਿਹੜੀ ਆ ਕਸ਼ਮਕਸ਼, ਇੱਕ ਟੱਕਰ ਦਾ, ਇੱਕ ਲੜਾਈ ਦਾ, ਇੱਕ ਕਲੈਸ਼ ਦਾ ਦੌਰ ਆ। ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਅਸੀਂ ਉਹ ਨੀਤੀਆਂ ਬਣਾਈਏ ਜਿਹਦੇ ਨਾਲ ਸਾਡਾ ਨੁਕਸਾਨ ਘੱਟ ਤੋਂ ਘੱਟ ਹੋਵੇ, ਸਾਨੂੰ ਪ੍ਰਾਪਤੀ ਵੱਧ ਤੋਂ ਵੱਧ ਹੋਵੇ ਜੀ। ਸਿੱਖੀ ਵਿਚਾਰਧਾਰਾ ਦਾ, ਸਿੱਖ ਫਲਸਫੇ ਦਾ ਸ਼ੁੱਧ ਸਰੂਪ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਲੜਾਈ ਦੇ ਨਾਲ ਨਾਲ ਸਾਨੂੰ ਸਿੱਖ ਹਿੱਤਾਂ ਦੀ, ਸਿੱਖ ਹੱਕਾਂ ਦੀ ਰਾਖੀ ਦੀ ਜਿਹੜੀ ਲੜਾਈ ਆ ਉਹ ਲੜਨੀ ਪੈ ਰਹੀ ਆ। ਅਫਸੋਸ ਇਹ ਹੋ ਰਿਹਾ ਕਿ ਜਿਸ ਲੀਡਰਸ਼ਿਪ ਉੱਤੇ ਅਸੀਂ ਪੂਰਾ ਫੇਥ ਕੀਤਾ ਸੀ ਉਹ ਸਾਨੂੰ ਧੋਖਾ ਦੇਗੀ ਆ। ਅਕਾਲੀ ਜਿਹੜੀ ਲੀਡਰਸ਼ਿਪ ਸੀਗੀ ਤੇ ਜਿਹੜੀ ਇਸ ਤੋਂ ਅਗਲੀ ਲੀਡਰਸ਼ਿਪ ਜਿਹੜੀ ਸਾਡੇ ਪੰਥਕ ਲੀਡਰਸ਼ਿਪ ਹੈਗੀ ਆ, ਅਜੇ ਮਤਲਬ ਉਹ ਇੱਕ ਸਹੀ ਦਿਸ਼ਾ ਜਾਂ ਸਹੀ ਸਾਨੂੰ ਜਿਹੜਾ ਨੀਤੀਆਂ ਅਜੇ ਦੇਣ ਵਿੱਚ ਅਸਫਲ ਆ, ਪਰ ਉਹ ਹੰਢ ਰਹੇ ਨੇ ਔਰ ਸਾਨੂੰ ਲੱਗਦਾ, ਸਾਨੂੰ ਯਕੀਨ ਆ ਕਿ ਸਮਾਂ ਜਲਦੀ ਆਵੇਗਾ ਜਦੋਂ ਉਹ ਸਾਰੀ ਚੀਜ਼ ਨੂੰ ਸਮਝ ਲੈਣਗੇ ਕਿ ਕਿਹੜੀਆਂ ਨੀਤੀਆਂ ਸਾਨੂੰ ਜ਼ਿਆਦਾ ਕਾਰਗਰ ਨੇਗੀਆਂ। ਤੇ ਇਹ ਜਿਹੜਾ ਅੱਜ ਨਵਾਂ ਯੂਥ, ਇੱਕ ਯੂਥ ਸਾਡੇ ਸਾਹਮਣੇ ਉਹ ਸੀ ਜਿਹੜਾ 1984 ਤੋਂ ਬਾਅਦ ਮੈਦਾਨ ਵਿੱਚ ਆਇਆ ਸੀ, ਇੱਕ ਯੂਥ ਸਾਡਾ ਹੁਣ ਵਾ ਜਿਹਨੂੰ ਬਹੁਤ ਹੀ ਸਮਝ ਵਾ ਔਰ ਬੜਾ ਸਲੀਕੇ ਨਾਲ ਚੱਲ ਰਿਹਾ। ਜਿੱਥੇ ਉਹਨੂੰ ਤਾਕਤ ਦਿਖਾਉਣ ਦੀ ਲੋੜ ਪੈਂਦੀ ਆ, ਸਮਰੱਥਾ, ਪਾਵਰ ਦਿਖਾਉਣ ਦੀ ਲੋੜ ਪੈਂਦੀ ਆ, ਉੱਥੇ ਵੀ ਉਹ ਘੱਟ ਨਹੀਂ ਕਰਦਾ। ਜਿੱਥੇ ਉਹਨੂੰ ਆਈਡੀਓਲੋਜੀਕਲ ਗੱਲ ਕਰਨ ਦੀ ਲੋੜ ਪੈਂਦੀ ਆ, ਉੱਥੇ ਵੀ ਉਹ ਘੱਟ ਨਹੀਂ ਕਰਦਾ। ਮੈਨੂੰ ਮਾਣ ਆ ਕਿ ਮੇਰੀ ਕੌਮ ਦਾ ਜਿਹੜਾ ਯੂਥ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਔਰ ਸਾਡੀ ਲੀਡਰਸ਼ਿਪ ਨੂੰ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਸਮੇਂ ਦੀ ਨਬਜ਼ ਨੂੰ ਪਛਾਣ ਕੇ ਇਸ ਯੂਥ ਨੂੰ ਆਰਗੇਨਾਈਜ਼ ਕਰੀਏ। ਜੀ ਬਿਲਕੁਲ ਘੁਮਾਣ ਸਾਹਿਬ, ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਦੇ ਲਈ। ਤੇ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਸਾਡਾ ਅੱਜ ਦੇ ਸ਼ੋਅ ਦਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਵੱਧ ਰਿਹਾ ਹੈ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿਆਂ ਕਿ ਜਿਹੜੇ ਦਰਸ਼ਕ ਸਾਡੇ ਨਾਲ ਇੱਥੋਂ ਅਮਰੀਕਾ ਤੇ ਕੈਨੇਡਾ ਦੇ ਵਿੱਚੋਂ ਡਿਫਰੈਂਟ ਕੇਬਲ ਨੈਟਵਰਕਸ ਦੇ ਦੁਆਰਾ ਜੁੜੇ ਹੋਏ ਆ, ਸਾਨੂੰ ਫੇਸਬੁੱਕ ਤੇ ਜਾਂ ਲਾਈਵ ਸਟਰੀਮ ਦੇ ਥਰੂ ਦੇਖ ਰਹੇ ਆ ਦੁਨੀਆ ਭਰ ਦੇ ਵਿੱਚ ਬੈਠ ਕੇ, ਉਹ ਸਾਨੂੰ ਗਲੋਬਲ CPN ਐਪ ਦੇ ਥਰੂ ਦੇਖ ਸਕਦੇ ਨੇ। ਤੁਸੀਂ ਮੰਥਲੀ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ 5 ਚੈਨਲ ਦੇਖ ਸਕਦੇ ਹੋ। ਇਹਦੇ ਲਈ ਤੁਸੀਂ globalcpn.tv ਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ। ਤੇ ਸਾਨੂੰ ਤੁਹਾਡੀ ਵਿੱਤੀ ਸਹਾਇਤਾ ਦੀ ਵੀ ਲੋੜ ਹੈਗੀ ਹੈ। ਤੁਸੀਂ TV84 ਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸ ਦੇ ਸੰਬੰਧਿਤ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਸਾਨੂੰ donate.tv84@gmail.com ਤੇ ਜਾ ਕੇ ਈਮੇਲ ਵੀ ਲਿਖ ਸਕਦੇ ਹੋ। ਸੋ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਹਾਂ। ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।